व्यूअर्स वेलकम बैक इन आवर प्रोग्राम जी। डॉक्टर साहब अगले इशू बारे तुहाडे विचार जानना चाहांगे, की कहना चाहोगे तुसीं? देखो असीं कोई बोस्टिंग ਜਾਂ ਕ੍ਰੈਡਿਟ ਲੈਣ 'ਚ ਯਕੀਨ ਨਹੀਂ ਰੱਖਦੇ, ਪਰ ਇਹ ਜ਼ਰੂਰ ਹੁੰਦਾ ਹੈ ਕਿ ਕਈ ਵਾਰ ਜਦੋਂ ਤੁਹਾਨੂੰ ਕੋਈ ਵੀ ਘਟਨਾ ਇੱਕਦਮ ਸਾਹਮਣੇ ਆਉਂਦੀ ਹੈ ਔਰ ਤੁਸੀਂ ਉਸ ਦਾ ਪ੍ਰਭਾਵ ਦੇਖਦੇ ਹੋ ਕਿ ਵੀ ਇਹ ਕਿਵੇਂ ਹੋਏਗਾ ਔਰ ਤੁਸੀਂ ਉਹਨੂੰ ਜਿਵੇਂ ਕਿ ਸਾਡਾ ਸੱਚੋ ਸੱਚ ਦਾ ਪਹਿਲੇ ਦਿਨ ਤੋਂ ਹੀ ਇਹ ਇੱਕ ਕ੍ਰਾਈਟੇਰੀਆ ਜਾਂ ਪੈਮਾਨਾ ਹੈ ਜੀ ਕਿ ਇਸ ਦਾ ਇਫੈਕਟ ਸਿੱਖ ਕੌਮ ਤੇ ਕੀ ਹੋਏਗਾ, ਇਸ ਦੇ ਬਿਹਾਈਂਡ ਕੀ ਹੋ ਸਕਦਾ ਹੈ ਔਰ ਇਹਦੇ ਕੀ ਕਨਸੀਕੁਐਂਸਿਸ ਹੋਣਗੇ, ਇਸ ਦੇ ਕੀ ਨਤੀਜੇ ਨਿਕਲਣਗੇ। ਸੋ ਮੈਂ ਜਦੋਂ ਪਹਿਲੀ ਦਿਨ ਇਹ ਖਬਰ ਦੇਖੀ, ਹਾਲਾਂਕਿ ਪਹਿਲਾਂ ਵੀ ਉਹਨੂੰ ਜਿਹੜਾ ਪੁਆਇੰਟਡ ਡਿਸਕਸ਼ਨ 'ਚ ਰੈਫਰੈਂਸ ਕੀਤਾ ਸੀ, ਜਦੋਂ ਕਿ ਜਥਾ ਸ਼ਹੀਦੀ ਪੁਰਬ ਦੇ ਉੱਤੇ ਗੁਰੂ ਅਰਜਨ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੀ ਉਹਨਾਂ ਨੇ ਸੈਂਟਰ ਨੇ ਕਿਹਾ ਸੀ ਜੀ ਕਿ ਸਿਕਿਉਰਿਟੀ ਰਿਸਕ ਹੈ ਜੀ ਔਰ ਸ਼੍ਰੋਮਣੀ ਕਮੇਟੀ ਆਪਣੇ ਰਿਸਕ ਤੇ ਭੇਜ ਸਕਦੀ ਹੈ, ਔਰ ਉਦੋਂ ਵੀ ਚੁੱਪ ਕਰਕੇ ਬਹਿ ਗਏ ਸ਼੍ਰੋਮਣੀ ਕਮੇਟੀ ਪ੍ਰਧਾਨ। ਹਾਲਾਂਕਿ ਅਕਾਲੀ ਦਲ ਸੁਖਬੀਰ ਬਾਦਲ ਪ੍ਰਧਾਨ ਹੈ, ਸੈਂਟਰ ਦੇ ਵਿੱਚ ਇਹਨਾਂ ਦੀ ਹਕੂਮਤ ਹੈ ਔਰ ਹੋਮ ਮਿਨਿਸਟਰੀ ਜਾਂ ਫੋਰਨ ਮਿਨਿਸਟਰੀ ਦੇ ਨਾਲ ਇਸ ਕਿਸਮ ਦੇ ਇਸ਼ੂ ਨੂੰ ਲੈਣਾ ਹੈ ਸਿੱਧੇ ਤੌਰ ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੀ ਦਖਲਅੰਦਾਜ਼ੀ ਔਰ ਖਾਸ ਤੌਰ ਤੇ ਅਕਾਲੀ ਦਲ ਦਾ ਪ੍ਰਧਾਨ ਰਿਪਰੈਜ਼ੈਂਟ ਕਰਦਾ ਜੀ ਇਹ ਸਾਰੇ ਨੂੰ। ਲੇਕਿਨ ਇਹਨਾਂ ਨੇ ਉਸ ਦੇ ਉੱਤੇ ਕੋਈ ਜਿਹੜਾ ਉਹ ਕਾਰਵਾਈ ਨਹੀਂ, ਇੱਕ ਬਿਆਨ ਦੇ ਕੇ ਇੱਥੇ ਕਿ ਜੀ ਉਹਨਾਂ ਨੇ ਕਿਹਾ ਠੀਕ। ਫਿਰ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਬਰਸੀ ਮੌਕੇ ਜਥੇ ਦੀ ਗੱਲ ਆਈ, ਉਹਦੇ 'ਚ ਵੀ ਉਹਨਾਂ ਨੇ ਜਿਹੜਾ ਸ਼੍ਰੋਮਣੀ ਕਮੇਟੀ ਨੇ ਲਿਸਟ 500 ਦੀ ਭੇਜੀ, ਉਹਨਾਂ ਨੇ ਇਹ ਕਹਿ ਕੇ ਉਹੀ ਜੋ ਜਵਾਬ ਸੀ ਇਹ ਫਿਰ ਚੁੱਪ ਕਰਕੇ ਬਹਿ ਗਏ ਜੀ। ਔਰ ਫਿਰ ਜਿਹੜਾ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਔਰ ਬਾਕੀ ਛੋਟੇ ਗਰੁੱਪਸ ਨੇ ਕੋਸ਼ਿਸ਼ ਕਰਕੇ ਪਾਕਿਸਤਾਨ ਹਾਈ ਕਮਿਸ਼ਨ ਤੱਕ ਪਹੁੰਚ ਕਰਕੇ ਵੀਜ਼ੇ ਲੈ ਲਏ। 300 ਸਿੱਖਾਂ ਦਾ ਵੀਜ਼ਾ ਲੱਗਾ, ਅਟਾਰੀ ਸਟੇਸ਼ਨ ਤੇ ਉਹ ਆ ਗਏ, ਅੱਗੋਂ ਟ੍ਰੇਨ ਆ ਗਈ, ਔਕਾਫ ਬੋਰਡ ਪਾਕਿਸਤਾਨ ਕਮੇਟੀ ਦੇ ਪ੍ਰਬੰਧਕ, ਔਰ ਐਨ ਮੌਕੇ ਤੇ ਸਟੇਸ਼ਨ ਮਾਸਟਰ ਨੇ ਕਿਹਾ ਜੀ ਕਲੀਅਰੈਂਸ ਆਈ। ਮੈਂ ਇਹ ਸਮਝਦਾ ਸੀ ਕਿ ਉਹ ਇੱਕ ਐਸਾ ਇਸ਼ੂ ਸੀ ਕਿ ਆਲਰੇਡੀ ਜੇ ਸ਼੍ਰੋਮਣੀ ਕਮੇਟੀ ਜਾਂ ਇਹਨਾਂ 'ਚ ਕੋਈ ਇਮਾਨਦਾਰੀ ਜਾਂ ਮਾੜੀ ਮੋਟੀ ਵੀ ਸਿੱਖੀ ਹੁੰਦੀ, ਇਹ ਜਾ ਕੇ ਉੱਥੇ ਅਟਾਰੀ ਕਿੰਨੀ ਕੁ ਦੂਰ ਹੈ ਅੰਮ੍ਰਿਤਸਰ ਤੋਂ, ਹਜ਼ਾਰਾਂ ਸਿੱਖ ਲੈ ਕੇ ਉੱਥੇ ਪਹੁੰਚ ਜਾਂਦੇ ਔਰ ਕਹਿੰਦੇ ਕਿ ਭਾਈ ਵੈਲਿਡ ਵੀਜ਼ੇ ਨੇ ਔਰ ਇਹਨਾਂ ਨੂੰ ਤੁਸੀਂ ਜਾਣ ਦਿਓ, ਔਰ ਇਸ ਦੇ ਉੱਤੇ ਵੀ ਕੋਈ ਸਟੇਟਮੈਂਟ ਨਹੀਂ। ਔਰ ਅਸੀਂ ਉਸੇ ਸ਼ਾਮ ਇੱਕ ਮੁਕੰਮਲ ਸੈਗਮੈਂਟ ਕੀਤਾ ਜਿਸ ਦੇ ਉੱਤੇ ਸੀ ਕਿ ਭਾਈ ਕਿਵੇਂ ਗੁਲਾਮੀ ਕੀ ਹੈ, ਔਰ ਅਸੀਂ ਉਹਦੇ 'ਚ ਕਿ ਕਿਵੇਂ ਅਮਰਨਾਥ ਯਾਤਰਾ ਦੇ ਲਈ 30,000 ਸਿਕਿਉਰਿਟੀ ਪਰਸਨਲ ਡੇ ਐਂਡ ਨਾਈਟ, ਹਾਲਾਂ ਉੱਥੇ ਮੀਂਹ ਪੈ ਗਏ ਨੇ, ਕੋਈ ਮਰ ਗਿਆ ਇੱਕ ਦਾ, ਉਹਦੇ 'ਚ ਉੱਤੋਂ ਪਹਾੜ ਥੱਲੇ ਨੂੰ ਆ ਜਾਂਦੇ ਨੇ ਜਦੋਂ ਮੀਂਹ ਪੈਂਦਾ ਔਰ ਉਹ ਰੁਕ ਗਏ ਨੇ ਜਾ ਕੇ। ਲੇਕਿਨ ਇੰਨੇ ਗੰਦੇ ਵੈਦਰ ਦੇ ਬਾਵਜੂਦ ਇਹਨਾਂ ਨੇ 30,000 ਸਿਕਿਉਰਿਟੀ ਪੀਪਲ ਦੇ ਥੱਲੇ ਕਿ ਉਹ ਮਿਥਿਹਾਸਕ ਅਮਰਨਾਥ ਦੀ ਗੁਫਾ 'ਚ ਜ਼ਰੂਰ ਵਾੜਨਾ ਸਾਰਿਆਂ ਨੂੰ। ਔਰ ਇਹੀ ਗੱਲ ਜਿਹੜਾ ਉਹ ਮਾਨਸਰੋਵਰ ਦੇ ਯਾਤਰਾ ਨੂੰ ਲੈ ਕੇ ਚਾਈਨਾ ਦੇ ਨਾਲ ਭਾਵੇਂ ਉਹ ਜਾ ਕੇ ਭੂਟਾਨ 'ਚ ਜਿਹੜਾ ਸਟੈਂਡ ਆਫ ਹੋ ਰਿਹਾ ਦੂਜਾ, ਲੇਕਿਨ ਇਹ ਇੱਕ ਇਤਰਾਜ਼ ਕਰਦੇ ਨੇ ਕਿ ਦੇਖੋ ਜੀ ਸਾਡੇ 50 ਯਾਤਰੂ ਜਿਹੜੇ ਜਾਣੇ ਸੀ ਉਹਨਾਂ ਨੂੰ ਜਾਣ ਨਹੀਂ ਦਿੱਤਾ। ਹੁਣ ਇਸ ਦੇ ਉਲਟ ਜਿੱਥੇ ਇੱਕ ਅੰਡਰ ਦਾ ਐਗਰੀਮੈਂਟ ਪਾਕਿਸਤਾਨ ਦੇ ਨਾਲ ਜਥੇ ਜਾਂਦੇ ਨੇ, ਪਾਕਿਸਤਾਨ ਸਰਕਾਰ ਰਾਉਂਡ ਦਾ ਈਅਰ ਵੈਲਕਮ ਕਰਦੀ ਹੈ, ਵੈਲਿਡ ਵੀਜ਼ੇ ਨੇ, ਔਰ ਇਹ ਇੱਕ ਐਸਾ ਇਸ਼ੂ ਹੈ ਜਿਹਨੂੰ ਕਿ ਸਾਨੂੰ ਇੰਟਰਨੈਸ਼ਨਲੀ ਜਿਹੜਾ ਵੀ ਹਾਈਲਾਈਟ ਕਰਨਾ ਬਣਦਾ ਹੈ। ਉਹ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੋਏ, ਸਟੇਟ ਡਿਪਾਰਟਮੈਂਟ ਹੋਏ ਜਾਂ ਐਮਨੈਸਟੀ, ਔਰ ਇਹ ਬਹੁਤ ਗੰਭੀਰ ਧਾਰਮਿਕ ਮਾਮਲਿਆਂ ਦੇ ਵਿੱਚ ਇੰਟਰਨੈਸ਼ਨਲ ਲਾਅ ਜਿਹੜਾ ਹੈ ਉਹ ਕਿਸੇ ਹੱਦ ਤੱਕ ਵੀ ਜਿਹੜਾ ਹੈ ਉਹ ਸਾਨੂੰ ਸਪੋਰਟ ਕਰੇਗਾ ਹਰ ਹੱਦ ਤੱਕ। ਲੇਕਿਨ ਇਹਨਾਂ ਨੇ ਉਹ ਸਾਰੇ ਨੂੰ ਫਿਰ ਇਹਨਾਂ ਨੂੰ ਸ਼ਰਮ ਦਿੱਤੀ ਹੋਣੀ ਹੈ ਜਦੋਂ ਅਸੀਂ ਇਹਦੇ ਤੇ ਸੈਗਮੈਂਟ ਵੀ ਕੀਤਾ, ਹੋਰਾਂ ਨੇ ਵੀ ਇਹਦੇ ਤੇ ਕਾਫੀ ਕਿਹਾ। ਹੁਣ ਅੱਜ ਬਡੂੰਗਰ, ਕਿਰਪਾਲ ਸਿੰਘ ਬਡੂੰਗਰ ਜਿਹੜਾ ਪ੍ਰੋਫੈਸਰ ਜਿਹਦੇ ਨਾਂ ਨਾਲ ਲੱਗਿਆ, ਪੜ੍ਹਿਆ ਲਿਖਿਆ ਹੈ, ਕਿਤਾਬਾਂ ਵੀ ਕਹਿੰਦੇ ਲਿਖੀਆਂ, ਔਰ ਉਹਦਾ ਬਿਆਨ ਆਇਆ ਪਹਿਲੀ ਵਾਰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਸਿੱਖ ਜਥਾ। ਇਹ ਹੁਣ ਯਾਦ ਆਇਆ ਇਹਨਾਂ ਨੂੰ 4 ਦਿਨ ਬਾਅਦ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਸਿੱਖ ਜਥਿਆਂ ਨੂੰ ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਸਮਾਗਮਾਂ ਵਿੱਚ ਪਾਕਿਸਤਾਨ ਦੇ ਵੀਜ਼ੇ ਹੋਣ ਦੇ ਬਾਵਜੂਦ ਅਟਾਰੀ ਬਾਰਡਰ ਤੋਂ ਵਾਪਸ ਮੋੜ ਦਿੱਤਾ ਗਿਆ। ਇਸ ਨਾਲ ਸਿੱਖਾਂ ਦਾ ਅਪਮਾਨ ਹੋਇਆ। ਅਜੇ ਵੀ ਸ਼ਬਦ ਅਪਮਾਨ ਕਹਿ ਰਹੇ, ਇਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਕਿ ਵੀ ਇਹ ਤੁਹਾਡੀ ਡਾਇਰੈਕਟਲੀ ਇੰਟਰਫੇਰੈਂਸ ਹੈ ਕੇਂਦਰ ਸਰਕਾਰ ਦੀ ਸਿੱਖ ਮਾਫੀਆ। ਕਹਿੰਦਾ ਉਹਨਾਂ ਕਿਹਾ ਕੇਂਦਰ ਸਰਕਾਰ ਨੂੰ ਆਪਣੇ ਫੈਸਲਿਆਂ ਤੇ ਗੰਭੀਰਤਾ ਨਾਲ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਮਸਲੇ ਨੂੰ ਹੱਲ ਕਰਵਾਏ ਤਾਂ ਕਿ ਸਿੱਖ ਸ਼ਰਧਾਲੂ ਪਾਕਿਸਤਾਨ ਜਾ ਕੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ। ਹੁਣ ਇੱਥੇ ਫੇਰ ਐਂਬੀਗੂਅਸ ਸਟੇਟਮੈਂਟ ਕਰ ਦਿੱਤੀ। ਪਾਕਿਸਤਾਨ ਤਾਂ ਟ੍ਰੇਨ ਲੈ ਕੇ ਆਏ ਨੇ, ਉਹ ਤਾਂ ਡੀਕ ਰਹੇ ਨੇ, ਖਾਣਾ ਬਣਾ ਕੇ
ਲੰਗਰ ਲੈ ਕੇ ਆਏ ਹੋਏ ਨੇ। ਹੁਣ ਇਹ ਹੈ ਜਿਹੜੀ ਗੁਲਾਮੀ ਹੈ, ਔਰ ਇਹਨਾਂ ਦਾ ਪ੍ਰਧਾਨ ਸੁਖਬੀਰ ਬਾਦਲ ਜਿਹਨੇ ਜਿਹਦੇ ਮੂੰਹੋਂ ਜੋ ਫੁੱਟਿਆ ਹੀ ਨਹੀਂ ਹੈ ਕਿ ਇੰਨਾ ਵੱਡੀ ਜਿਹੜੀ ਇੰਟਰਫੇਰੈਂਸ ਉਹਨਾਂ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਥੇ ਤਾਂ ਉਹਨਾਂ ਨੇ ਨਾ ਕੀਤੀ, ਉਹਨਾਂ ਨੂੰ ਜਿਹੜੇ ਗਏ ਨੇ ਉਹਨਾਂ ਦੇ ਨਾਲ ਕੀ ਸਲੂਕ ਹੋਇਆ। ਔਰ ਮੈਂ ਸਮਝਦਾ ਹਾਂ ਵੀ ਭਾਵੇਂ ਇਹ ਇੱਕ ਲੈਫਟਿਸਟ ਬ੍ਰਾਂਡ ਰਾਈਟਰ ਹੈ, ਕਿਤਾਬ ਵੀ ਇਹਨੇ ਖਾਲਿਸਤਾਨ ਦੇ ਉੱਤੇ ਲਿਖੀ ਹੈ ਜਗਤਾਰ ਸਿੰਘ ਨੇ, ਜਿਹੜੀ ਜ਼ਿਆਦਾ ਨੈਗੇਟਿਵਲੀ ਪੋਰਟਰੇ ਕਰਦੀ ਹੈ। ਔਰ ਇਹਦਾ ਆਰਟੀਕਲ ਜਗਤਾਰ ਸਿੰਘ ਦਾ ਸਿੱਖ ਕੰਸਰਨ ਸ਼ੁੱਡ ਨਾਟ ਬਿਕਮ ਵਿਕਟਮ ਆਫ ਇੰਡੋ ਪਾਕਿਸਤਾਨ ਟੈਂਸ਼ਨ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਸਿੱਖਾਂ ਦੇ ਧਾਰਮਿਕ ਮਾਮਲੇ ਉਹ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਰਾ ਪਾਰਟ ਹੈ, ਇਨਕਰੀਜ਼ਿੰਗ tension between India Pakistan has started casting its ominous shadow on visits of Sikh pilgrims to their birthplace. Grant of free access to their shrines in Pakistan is part of Sikh prayer. India yesterday denied permission to the Sikh pilgrims to visit Pakistan to observe death anniversary of Maharaja Ranjit Singh. Earlier, the government had refused permission to the Sikh pilgrims to cross the border to observe martyrdom ਐਨੀਵਰਸਰੀ ਆਫ ਗੁਰੂ ਅਰਜਨ ਦੇਵ। ਸੋ ਜ਼ਾਹਰ ਕਰ ਦਿੱਤਾ ਹੈ ਇਸ ਰਾਈਟਰ ਨੇ ਵੀ ਕਿ ਭਾਈ ਇਹ ਜਿਹੜਾ ਲੈਪਸ ਹੈ ਉਹ ਇੰਡੀਅਨ ਗਵਰਨਮੈਂਟ ਦੇ ਪਾਰਟ ਤੇ ਹੈ। ਔਰ ਇਹਨੇ ਵੀ ਇਹ ਕਿਹਾ ਕਿ ਵਨ ਐਕਸਪੈਕਟਡ ਅਕਾਲੀ ਦਲ ਪ੍ਰੈਜ਼ੀਡੈਂਟ ਸੁਖਬੀਰ ਬਾਦਲ to take notice of this development. It seems he is busy on Facebook attacking Chief Minister Captain Amrinder Singh for his failure to keep up his promises made to people in his party's manifesto. ਉਹਨੇ ਕਿਹਾ ਜੀ ਉਹ ਤਾਂ ਫੇਸਬੁੱਕ ਤੇ ਬਿਜ਼ੀ ਹੋ ਗਿਆ ਔਰ ਉਹਦੇ ਕੋਲ ਉਹਨੂੰ ਵਕਤ ਨਹੀਂ ਮਿਲਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਨੇ ਪਾਕਿਸਤਾਨ ਫੋਰਨ ਆਫਿਸ ਨੇ ਕਿਹਾ ਕਿ ਵੀ ਅਸੀਂ ਤਾਂ ਪਰਮਿਸ਼ਨ ਦਿੱਤੀ ਹੈ। ਸਿੱਖ ਯਾਤਰੀ ਸਟਾਪਡ ਬਾਈ ਇੰਡੀਅਨ ਅਥਾਰਟੀਜ਼ ਐਟ ਟਾਰੀ ਵਾਗਾ ਬਾਰਡਰ ਡਿਸਪਾਈਟ ਵੀਜ਼ਾ ਅਰੇਂਜਮੈਂਟ and special train provided by Pakistan. Very unfortunate. So ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਇਸ ਦੇ ਵਿੱਚ ਗਿਲਟੀ ਕੌਣ ਹੈ। ਔਰ ਇਸ ਰਾਈਟ ਅਪ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਵੀ ਪਾਕਿਸਤਾਨ had put up banners at Wagah railway station to welcome Sikh pilgrims, ਕਿ ਉਹਨਾਂ ਨੇ ਬੈਨਰ ਲਾਏ ਹੋਏ ਨੇ, ਵੈਲਕਮ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ Punjabis were the worst sufferers followed by Bengalis during partition in 1947. However, despite mounting tension between the two countries, the people-to-people relations, especially among the Punjabis across the Red Cliff line, continue to be cordial, and such visits by the groups on both sides are heartily welcomed. A person sitting in Mumbai just can't even think about such relations. It is because of such relations that Punjabis on the two sides don't mind crossing the Wagah-Atari border. ਹੁਣ ਇਹੀ ਹੈ ਜਿਹੜੀ ਰੀਅਲ ਪ੍ਰੋਬਲਮ ਹੈ। ਉਹਨੇ ਕਿਹਾ ਭਾਵੇਂ ਰੈਡ ਕਲਿਫ ਲਾਈਨ ਖਿੱਚ ਦਿੱਤੀ, ਵੰਡ ਦਿੱਤਾ, ਲੇਕਿਨ ਜਿੰਨੀ ਗੁੱਡਵਿਲ ਹੈ ਦੋਨੋਂ ਪਾਸਿਆਂ 'ਚ ਉਹ ਅੱਜ ਵੀ ਐਗਜ਼ਿਸਟ ਕਰਦੀ ਹੈ। ਔਰ ਮੁੰਬਈ 'ਚ ਬੈਠੇ, ਇਹਨੂੰ ਇਹ ਨਾਗਪੁਰ 'ਚ ਬੈਠਿਆਂ ਦਾ ਕਹਿਣਾ ਚਾਹੀਦਾ ਸੀ, ਪਰ ਉਹ ਇਹ ਕਹਿਣਾ ਚਾਹੁੰਦਾ ਵੀ ਰੈਸਟ ਹਿੰਦੂਆਂ ਨੂੰ ਇਹ ਸਮਝ ਨਹੀਂ ਆ ਸਕਦੀ ਕਿ ਇਹ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਉਂਦੀ ਹੈ। ਇਹ ਨਹੀਂ ਹੈ ਉਹਨਾਂ ਨੂੰ ਜੇ ਉਹ ਰੋਕ ਰਹੇ ਨੇ ਤੁਹਾਨੂੰ ਜਾਣ ਨਹੀਂ ਦਿੰਦੇ, ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਰਹੀ ਹੈ ਕਿ ਇਹ ਬੋਨਹੋਮੀ ਕੀ ਹੈ, ਇਹ ਰਿਸ਼ਤੇ ਕੀ ਨੇ। ਔਰ ਇਸ ਸਾਰੇ 'ਚੋਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਚ ਦਖਲ ਅੰਦਾਜ਼ੀ ਕੀਤੀ ਹੈ, ਅਸੀਂ ਸਮਝਦੇ ਹਾਂ ਵੀ ਇਸ ਨੂੰ ਹਾਈਲਾਈਟ ਕਰਨਾ ਚਾਹੀਦਾ ਹੈ। ਭਾਵੇਂ ਸੁੱਤਾ ਹੀ ਉੱਠਿਆ ਬਡੂੰਗਰ, ਪਰ ਚਲੋ ਸਿੰਬੋਲਿਕਲੀ ਉਹਨੇ ਕਿਹਾ, ਔਰ ਅਕਾਲੀ ਦਲ ਦਾ ਪ੍ਰਧਾਨ ਤਾਂ ਸੁੱਤਾ ਹੋਇਆ ਬਿਲਕੁਲ ਹੀ। ਔਰ ਦੂਸਰਾ ਪਾਰਟ ਜਿਹੜਾ ਇਸ ਮਾਮਲੇ ਵਿੱਚ ਮੈਂ ਦੇਖ ਰਿਹਾ, ਔਰ ਕਈ ਵਾਰ ਸਾਡੇ ਵੀ ਬਹੁਤ ਸਾਰਿਆਂ ਨੂੰ ਪਤਾ ਨਹੀਂ ਹੁੰਦਾ ਕਿ ਪਿੱਛੇ ਗੇਮ ਕੀ ਚੱਲ ਰਹੀ ਹੈ। ਹਾਲਾਂ ਖਬਰ ਮੈਂ ਸੋਸ਼ਲ ਮੀਡੀਆ ਰਾਹੀਂ ਕਿਸੇ ਨੇ ਫਾਰਵਰਡ ਕੀਤੀ, ਫਿਰ ਮੈਂ ਦੋ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਦੀ ਐਕਸਪਲੇਨੇਸ਼ਨ ਦੇਖੀ ਕਿ ਕਿਵੇਂ ਇੱਕ ਪਿੰਡ ਦੇ ਵਿੱਚ ਕਿਸੇ ਈਸਾਈ ਪਾਦਰੀ ਨੇ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਬਾਰੇ ਕੁਛ ਕਿਹਾ, ਉਹਨਾਂ ਨੂੰ ਸਮਝਾਉਣ ਦੇ ਲਈ ਸਿੱਖ ਗਰੁੱਪ ਜਿਨ੍ਹਾਂ ਦੇ ਵਿੱਚ ਕੁਝ ਨੌਜਵਾਨ ਸਨ ਉਹ ਗਏ, ਉਹਨਾਂ ਦਾ ਤਲਖ ਕਲਾਮੀ ਵੀ ਹੋਈ ਹੋਏਗੀ। ਉਹਨਾਂ ਨੇ ਜੋ ਕਿਹਾ ਉਹਦੇ ਚੋਂ ਇੱਕ ਦੋ ਕਲਿੱਪ ਕੱਢ ਕੇ ਜਿਹੜਾ ਕਿ ਜੀਸਸ ਕ੍ਰਾਈਸਟ ਦੇ ਖਿਲਾਫ ਉਹਨਾਂ ਨੇ ਕੁਛ ਕਿਹਾ, ਉਹ ਸੋਸ਼ਲ ਮੀਡੀਆ ਤੇ ਆਇਆ। ਈਸਾਈ ਆਰਗੇਨਾਈਜੇਸ਼ਨਾਂ ਨੇ ਜਿਹੜਾ ਉਹ ਜਾਮ ਲਾ ਦਿੱਤੇ। ਦੂਜਾ ਹੋਇਆ ਹੁਣ ਪੁਲਿਸ ਨੇ ਉਹਨਾਂ ਨੂੰ ਫੜ ਲਿਆ। ਫਿਰ ਸਿੱਖ ਪ੍ਰਚਾਰਕਾਂ ਨੇ ਕਿਹਾ ਕਿ ਜੀ ਦੇਖੋ ਇਹ ਈਸਾਈ ਬੀਬੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਡਿਸਟੋਰਟ ਕੀਤਾ। ਸੋ ਕੁੱਲ ਮਿਲਾ ਕੇ ਭਾਵੇਂ ਸਾਹਮਣੇ ਕੌਣ ਨੇ ਜਾਂ ਕੀ ਨੇ, ਮੈਨੂੰ ਕਦੇ ਭੁਲੇਖਾ ਨਹੀਂ ਹੈ ਕਿ ਇਹ ਗੱਲ ਹਿੰਦੂ ਤਵੀਆਂ ਦੇ ਸੰਗ ਥੱਲਿਓਂ ਉਤਰ ਨਹੀਂ ਰਹੀ ਕਿ ਅਸੀਂ ਭਾਰਤ ਭਰ ਦੇ ਵਿੱਚ ਗਊ ਰਕਸ਼ਾ ਦੇ ਨਾਂ ਥੱਲੇ ਮੁਸਲਮਾਨਾਂ ਦੀ ਪਿਟਾਈ ਔਰ ਲਿੰਚਿੰਗ ਕੀਤੀ ਹੋਈ ਹੈ। ਔਰ ਪੰਜਾਬ 'ਚ ਮਲੇਰਕੋਟਲੇ 'ਚ ਮੁਸਲਮਾਨ ਔਰ ਪੰਜਾਬ ਭਰ 'ਚ ਕੋਈ ਲਿੰਚਿੰਗ ਨਹੀਂ ਹੋਣ ਦਿੱਤਾ। ਰਾਦਰ ਜੇ ਇਹਨਾਂ ਨੇ ਉੱਥੇ ਗੜਬੜ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਵਿਸ਼ਵ ਹਿੰਦੂ ਪਰਿਸ਼ਦ ਨੇ ਡੰਡੇ ਜੇ ਔਰ ਹਥਿਆਰ ਲੈ ਕੇ ਮਲੇਰਕੋਟਲੇ, ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲੀ। ਫਿਰ ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਈਸਾਈਆਂ ਦੀ
ਕਨਵਰਜਨ ਨੀਤੀ ਦੇ ਖਿਲਾਫ ਔਰ ਕਿੰਨੇ ਸਟੇਟਾਂ 'ਚ ਲਾਅ ਬਣਵਾਏ ਨੇ ਔਰ ਇਹਨਾਂ ਦੇ ਚਰਚ ਢਾਹ ਰਹੇ ਹੈ, ਨਨਸ ਨਾਲ ਗੈਂਗ ਰੇਪ ਕਰ ਰਹੇ, ਪਰ ਪੰਜਾਬ ਦੇ ਵਿੱਚ ਇਹਨਾਂ ਈਸਾਈ ਮਿਸ਼ਨਰੀਆਂ ਜਾਂ ਈਸਾਈਆਂ ਦੇ ਖਿਲਾਫ ਜਾਂ ਈਸਾਈ ਲੋਕਾਂ ਦੇ ਖਿਲਾਫ ਸਿੱਖ ਭੜਕੇ ਨਹੀਂ ਨੇ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਜਿਹੜੇ ਈਸਾਈ ਮਿਸ਼ਨਰੀ ਖਾਸ ਤੌਰ ਤੇ ਹੁਣ ਉਹ ਜਿਹੜੇ ਸਰੀਰਕ ਕੇ ਮੈਂ ਜੀਸਸ ਨੂੰ ਪ੍ਰੇ ਕਰ ਰਿਹਾ, ਮੈਂ ਹੱਥ ਲਾਇਆ, ਬਿਮਾਰੀ ਠੀਕ ਹੋ ਗਈ, ਔਰ ਇਸ ਕਿਸਮ ਦੇ ਡਰਾਮੇ ਕਰਕੇ ਕਈ ਲੋਕ ਜਿਹੜੇ ਬਿਮਾਰ ਜਾਂ ਦੂਜੇ ਹੁੰਦੇ ਨੇ ਕਨਵਰਸ਼ਨ ਤਾਂ ਯਕੀਨ ਰੱਖਦੇ ਨੇ, ਕਈ ਵਾਰੀ ਇਹ ਲਾਲਚ ਦਾ ਸਹਾਰਾ ਕਿ ਲਾਲਚ ਵੀ ਦਿੰਦੇ ਨੇ ਔਰ ਇਹ ਠੀਕ ਨਹੀਂ ਹੈ ਲਾਈਨ। ਅਸੀਂ ਕਿਉਂਕਿ ਬੀਇੰਗ ਸਿੱਖ ਜਿੱਥੇ ਅਸੀਂ ਟੋਲਰੈਂਟ ਹੈ ਬਾਕੀਆਂ ਦੇ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ, ਉੱਥੇ ਅਸੀਂ ਇਹ ਵੀ ਨਹੀਂ ਹੈ ਕਿ ਵੀ ਆ ਕੇ ਜਿਹੜੇ ਨੇ ਫਰਾਡ ਜੇ ਕਰਕੇ ਲਾਲਚ ਦੇ ਕੇ ਪੈਸੇ ਨਾਲ ਜਾਂ ਦੂਜੇ, ਔਰ ਉਹਦਾ ਹੀ ਨਤੀਜਾ ਹੈ ਕਿ ਵੀ ਜੇ ਕੋਈ ਹੁਣ ਸਿੱਖ ਪ੍ਰਚਾਰਕ ਜਾਂ ਕੋਈ ਸਿੱਖ ਦਾ ਬਿਮਾਰ ਹੈ ਉਹਦੇ ਕੋਲ ਪੈਸੇ ਨਹੀਂ ਨੇ, ਉਹ ਕਰਕੇ ਧਮਕੀ ਦੇ ਦਿੰਦਾ ਜੀ ਜੇ ਮੇਰਾ ਨਹੀਂ ਇਲਾਜ ਕਰਾਓ ਮੈਂ ਈਸਾਈ ਹੋ ਜਾਵਾਂਗਾ। ਹੁਣ ਇਹ ਜਿਹੜਾ ਪੈਟਰਨ ਹੈ ਇਹ ਬੜਾ ਖਤਰਨਾਕ ਪੈਟਰਨ ਹੈ, ਪਰ ਮੈਂ ਸਮਝਦਾ ਵੀ ਜਦੋਂ ਤੁਹਾਡੇ ਸਾਹਮਣੇ ਬਿਗਰ ਚੈਲੰਜਸ ਨੇ ਫਿਰ ਇਹ ਸਾਡਾ ਫਰਜ਼ ਹੈ ਕਿ ਅਸੀਂ ਇਸ ਕਿਸਮ ਦੀ ਬਿਟਰਨੈਸ ਨੂੰ ਨਾ ਪੈਦਾ ਹੋਣ ਦਈਏ, ਕਿਉਂਕਿ ਇਹ ਅਲਟੀਮੇਟਲੀ ਇਹਨੂੰ ਕਿਤੇ ਨਾ ਕਿਤੇ ਬੈਠ ਕੇ ਹਿੰਦੂ ਤਵੀ ਇੰਜੀਨੀਅਰ ਮੁੜ ਕੇ ਇਹ ਵੀ ਆਏਗਾ ਕਿ ਇਸ ਕਿਸਮ ਦੀ ਬੀਬੀ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਂ ਜੀਸਸ ਕ੍ਰਾਈਸਟ ਨੂੰ ਕੱਢ ਰਹੀ ਹੈ, ਉਹ ਸ਼ਬਦ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ, ਉਹ ਕਹਿੰਦਾ ਬੰਨੇ ਦਾ ਮਤਲਬ ਪੁੱਤਰ ਹੈ ਕਿ ਪਰਮੇਸ਼ਰ ਨੇ ਪੁੱਤਰ, ਤੇ ਦੇਖੋ ਜੀਸਸ ਸਨ ਆਫ ਦਾ ਗॉड ਹੈ ਜੀ, ਰੱਬ ਦਾ ਪੁੱਤਰ ਹੈ। ਤਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਤਾ ਸੀ ਵੀ ਜੀਸਸ ਆਏਗਾ, ਉਹ ਜੀਸਸ ਦਾ ਪਹਿਲਾਂ ਆ ਗਿਆ ਸੀ, ਆਉਣ ਤੋਂ ਤਾਂ 2000 ਸਾਲ ਪਹਿਲਾਂ ਆਇਆ। ਗੁਰੂ ਗ੍ਰੰਥ ਸਾਹਿਬ ਤਾਂ 1604 ਦੇ ਵਿੱਚ ਜਿਹੜੇ ਨੇ ਪ੍ਰਕਾਸ਼ਮਾਨ ਹੁੰਦੇ ਨੇ। ਸੋ ਕੁੱਲ ਮਿਲਾ ਕੇ ਸ਼ਰਾਰਤ ਤਾਂ ਹੈ, ਲੇਕਿਨ ਤੁਹਾਨੂੰ ਬਾਅਦ ਚ ਪਤਾ ਵੀ ਨਹੀਂ ਲੱਗਣਾ ਹੈ ਕਿ ਵੀ ਇਸ ਕਿਸਮ ਦੀ ਬੀਬੀ ਜਿਹੜੀ ਹੈ ਉਹੀ RSS ਨੇ ਹਾਇਰ ਕੀਤੀ ਹੋਈ ਹੈ। ਉਹਨੂੰ ਲੱਗਦਾ ਵੀ ਸਿੱਖ ਗਲ ਕਿਉਂ ਨਹੀਂ ਪੈ ਰਹੇ ਈਸਾਈਆਂ, ਔਰ ਮੈਂ ਸਮਝਦਾ ਵੀ ਇਹ ਇੱਕ ਚੰਗੀ ਗੱਲ ਹੈ ਕਿ ਇਹ ਜਦੋਂ ਤਲਖੀ ਕਾਫੀ ਇਸ ਕਿਸਮ ਦੀ ਸੋਸ਼ਲ ਮੀਡੀਆ ਤੇ ਮੁਕੱਦਮੇਬਾਜ਼ੀ ਧਰਨੇ ਬੰਦ ਹੋ ਰਹੇ ਸੀ, ਤੇ ਅੱਜ ਜਿਹੜਾ ਈਸਾਈਆਂ ਦਾ ਡਾਇਓਸੀਸ ਆਫ ਜਲੰਧਰ ਦਾ ਤੋਂ ਉਹਨਾਂ ਦੇ ਜਿਹੜੇ ਬਿਸ਼ਪ ਫ੍ਰੈਂਕੋ ਨੇ ਉਹ ਇੱਕ ਪੂਰਾ ਡੈਲੀਗੇਸ਼ਨ ਲੈ ਕੇ ਅਕਾਲ ਤਖਤ ਤੇ ਆਏ, ਔਰ ਬੇਸ਼ੱਕ ਇਹ ਸਰਕਾਰੀ ਜਥੇਦਾਰ ਹੈ, ਲੇਕਿਨ ਜੇ ਹੁਣ ਉਹਨਾਂ ਨੇ ਵੀ ਕੋਈ ਸਿੱਖਾਂ ਦੇ ਨਾਲ ਜਿਹੜਾ ਉਹ ਬੋਨ ਹੋਮੀ ਰੱਖਣ ਦੀ ਲਾਈਨ ਕਰਨੀ ਹੈ ਤਾਂ ਉੱਥੇ ਹੀ ਆਣਗੇ ਹੁਣ, ਬਾਕੀ ਤਾਂ ਲੇਕਿਨ ਬਿਨਾਂ ਇਸ ਗੱਲ 'ਚ ਗਿਆ ਵੀ ਇਹ ਆਥੈਂਟਿਕ ਜਥੇਦਾਰ ਹੈ ਕਿ ਨਹੀਂ, ਉਹਨਾਂ ਨੇ ਉੱਥੇ ਆ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਔਰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਵੀ ਅਪੀਲ ਕਰੋ ਕਿ ਲੋਕ, ਕਿਉਂਕਿ ਜਿਹੜੇ ਇਹਨਾਂ ਦੇ ਵੀ ਸਿਆਣੇ ਬੰਦੇ ਨੇ ਉਹ ਦੇਖ ਰਹੇ ਨੇ ਕਿ ਇਹ ਜਿਹੜਾ ਟਕਰਾਅ ਹੈ ਅਲਟੀਮੇਟਲੀ ਜੇ ਈਸਾਈਆਂ ਨੇ ਇਸ ਕਿਸਮ ਦੀ ਲਾਈਨ ਲਈ ਜਿਵੇਂ ਟਕਰਾਅ ਵਾਲੀ ਹੈ ਤਾਂ ਫਿਰ ਸਿੱਖਾਂ ਦੇ ਸਾਹਮਣੇ ਤਾਂ ਕੀ ਹੋਏਗਾ, ਹਿੰਦੂਤਵਾ ਦਾ ਏਜੰਡਾ ਹੀ ਸਾਹਮਣੇ ਆਏਗਾ। ਸੋ ਉਹਨਾਂ ਦਾ ਫੌਰਨ ਆਪਣੇ ਲੈਵਲ ਤੌਰ ਦੇ ਉੱਤੇ ਉਹਨਾਂ ਦਾ, ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ, ਉਹਨਾਂ ਦਾ ਡੈਲੀਗੇਸ਼ਨ ਅਕਾਲ ਤਖਤ ਆਇਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈ, ਔਰ ਜਥੇਦਾਰ ਨੇ ਵੀ ਕਿਹਾ ਕਿ ਸਿੱਖਿਜ਼ਮ ਸਟ੍ਰੈਸਡ ਇਕੁਅਲ ਰਿਸਪੈਕਟ ਟੂ ਆਲ ਰਿਲੀਜਨਸ and even Sikh gurus preached communal harmony and oneness of humanity. He said communal harmony should be maintained और ये होना चाहिए है। Bishop Franco thanked the जथेदार for his cooperation। फिर उन्होंने कहा कि भी असी ईसाइयों ने कहा भी असी ये कोशिश कर रहे हैं। He said efforts were being made to make the Christian woman tender an apology for her objectionable remarks against Sikhism. Both religious leaders resolved to maintain communal harmony and bury the hatchet। ਸੋ ਮੈਂ ਤਾਂ ਇਸ ਸਾਰੇ ਚੋਂ ਸ਼ਰਾਰਤ ਦੇਖ ਰਿਹਾ, ਮੈਨੂੰ ਤਾਂ ਨਜ਼ਰ ਆ ਰਿਹਾ ਵੀ ਇਹਦੇ ਪਿੱਛੇ ਕੀ ਹੈ, ਪਰ ਕਈ ਵਾਰ ਇਹ ਮਜ਼ਹਬ ਇੱਕ ਐਸਾ ਮਾਮਲਾ ਹੁੰਦਾ ਹੈ ਜਿਹਦੇ ਬਾਰੇ ਜਦੋਂ ਇੱਕ ਵਾਰੀ ਜਿਹੜੇ ਟੈਂਪਰਸ ਹਾਈ ਹੁੰਦੇ ਨੇ ਤਾਂ ਫਿਰ ਬਹੁਤ ਵਾਰੀ ਅਸੀਂ ਸੋਚ ਤੋਂ ਕੰਮ ਨਹੀਂ ਲੈਂਦੇ। ਸੋ ਮੈਂ ਸਮਝਦਾ ਵੀ ਭਾਰਤ ਦੇ ਨਕਸ਼ੇ 'ਚ ਮੁਸਲਮਾਨ ਹੋਣ, ਈਸਾਈ ਹੋਣ, ਬੁੱਧਿਸਟ ਹੋਣ, ਦਲਿਤ ਭਾਈਚਾਰਾ ਹੋਏ, ਮੂਲ ਨਿਵਾਸੀ ਹੋਣ, ਸਿੱਖ ਹੋਣ, ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡਾ ਸਾਂਝਾ ਦੁਸ਼ਮਣ ਸਭ ਦਾ ਹਿੰਦੂਤਵਾਦੀ ਵਿਚਾਰਧਾਰਾ ਹੈ। ਜੇ ਕਿਸੇ ਲੈਵਲ ਤੇ ਸਾਡੇ ਮਤਭੇਦ ਹੈ ਵੀ ਨੇ, ਧਰਮਾਂ ਦੇ ਵਿੱਚ ਵੀ ਕਈ ਵਾਰ ਹਰ ਚੀਜ਼ ਜਿਹੜੀ ਹੈ ਇੱਕ ਦੂਜੇ ਨਾਲ ਸਹਿਮਤੀ ਵਾਲੀ ਨਹੀਂ ਹੁੰਦੀ, ਪਰ ਇਸ ਵੇਲੇ ਕੋਈ ਵੀ ਇਸ ਕਿਸਮ ਦੇ ਇਸ਼ੂ ਨੂੰ ਫਲੇਅਰ ਅਪ ਕਰਨਾ ਇਹ ਹਿੰਦੂ ਤਵੀਆਂ ਦੇ ਹੱਥਾਂ 'ਚ ਖੇਡਣਾ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਦੇ ਬਿਸ਼ਪਸ ਨੂੰ ਔਰ ਦੂਸਰਿਆਂ ਨੂੰ ਕਿ ਉਹ ਅਕਾਲ ਤਖਤ ਤੇ ਆਏ ਨੇ, ਤੇ ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਸਾਡੇ ਸਿੱਖ ਨੌਜਵਾਨ ਵੀ ਜਿਨ੍ਹਾਂ ਦੇ ਅੰਦਰ ਧਰਮ ਦੀ ਜ਼ੀਲ ਹੈ, ਉਹ ਧਰਮ ਦੀ ਗੱਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਕੋਈ ਇਸ ਗੱਲ ਜਿਹੜੀ ਹੈ ਉਹ ਟੋਲਰੇਟ ਨਹੀਂ ਹੁੰਦੀ, ਪਰ ਉਹ ਵੱਡੀ ਗੇਮ ਨੂੰ ਸਮਝਣ। ਔਰ ਜਿੱਥੇ ਜਿਵੇਂ ਪੰਜਾਬੀ ਦੇ ਵਿੱਚ ਆਮ ਕਿਹਾ ਜਾਂਦਾ ਹੈ ਕਿ ਭਾਈ ਜੇ ਕੋਈ ਗੁੜ ਦਿੱਤਿਆਂ ਮਰਦਾ ਹੋਏ
ਤੇ ਫਿਰ ਜ਼ਹਿਰ ਦੇਣ ਦੀ ਲੋੜ ਨਹੀਂ ਹੁੰਦੀ। ਸੋ ਉਹ ਆਲਰੇਡੀ ਮਾਰਜਨਲਾਈਜ਼ਡ ਘਬਰਾਏ ਹੋਏ ਲੋਕ ਨੇ ਹਿੰਦੂ ਤਵੀਆਂ ਦੇ ਥੱਲੇ, ਔਰ ਉਹਦੇ ਥੱਲੇ ਸਾਨੂੰ ਰਾਦਰ ਉਹਨਾਂ ਨੂੰ ਅਸ਼ੋਰ ਕਰਨ ਦੀ ਲੋੜ ਹੈ ਕਿ ਭਾਈ ਅਸੀਂ ਜਿਹੜਾ ਹੈ ਤੁਸੀਂ ਆਪਣਾ ਕੰਮ ਕਰੋ, ਇਹ ਨਹੀਂ ਹੈ ਵੀ ਤੁਸੀਂ ਜਿਹੜਾ ਉਹ ਖਾਮ ਖਾ ਕੇ ਵਿੱਚ ਸਾਡੇ ਵੱਜੋ, ਔਰ ਤੁਸੀਂ ਜਿਹੜਾ ਵੱਡਾ ਖਤਰਾ ਹੈ ਉਸ ਨੂੰ ਪੰਪੋ। ਜੀ ਡਾਕਟਰ ਸਾਹਿਬ, ਬਿਲਕੁਲ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ, ਅਸੀਂ ਤੁਹਾਡੇ ਬੜੇ ਹੀ ਸ਼ੁਕਰਗੁਜ਼ਾਰ ਹੋਵਾਂਗੇ। ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਲ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ ਹੋ, ਜਾਂ ਫਿਰ ਚੈੱਕ ਬਣਾ ਕੇ TV84 ਦੇ ਨਾਂ ਤੇ ਮੇਲ ਕਰ ਸਕਦੇ ਹੋ ਸਾਡੇ ਇਸ ਐਡਰੈਸ ਤੇ 3601 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ ਫਿਰ ਸਾਡੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਸਾਡੇ ਇਸ ਟੈਲੀਫੋਨ ਨੰਬਰ ਤੇ 5164060694। ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ ਕਿ ਤੁਸੀਂ TV84 ਦੀ ਮਾਈਕ ਸਹਾਇਤਾ ਕਰ ਰਹੇ ਹੋ। ਵੀਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।